ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਟੋਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਓਂਕਾਰ ਸਿੰਘ ਫ੍ਰਿਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਬਾ ਸਿਟੀ, ਲਾਲੀ ਸਿੰਘ ਗਰੇਵਾਲ ਫਰੀਮੌਂਟ ਤੇ ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 26 ਦੀ 14 ਜਨਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਸਭ ਤੋਂ ਚਰਚਿਤ ਖਬਰ ਤੋਂ, ਕਿਉਂਕਿ ਲਾਪਤਾ ਪਾਵਨ ਸਰੂਪ ਦੇ ਨਾਲ ਜੁੜੀ ਕੋਈ ਵੀ ਖਬਰ ਇਸ ਸਮੇਂ ਦੀ ਇੱਕ ਅਜਿਹੀ ਖਬਰ ਹੈ ਜਿਹੜੀ ਪੰਥਕ ਹਲਕਿਆਂ ਦੇ ਨਾਲ ਜੁੜੀ ਵੱਡੀ ਅਪਡੇਟ ਕਹੀ ਜਾ ਸਕਦੀ ਹੈ। ਸਰਕਾਰ ਵੱਲੋਂ ਦਾਅਵਾ ਇਹ ਹੈ ਕਿ ਲਾਪਤਾ ਪਾਵਨ ਸਰੂਪ ਲੱਭ ਲਏ ਗਏ ਨੇ ਜੀ। ਬਿਲਕੁਲ ਜੀ, ਕੱਲ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਆਪਣੇ ਫੋਨ ਚੋਂ ਇੱਕ ਸੁਨੇਹਾ ਪੜ੍ਹ ਕੇ ਵੱਡੀ ਇਕੱਤਰਤਾ ਦੇ ਵਿੱਚ ਸਰਕਾਰੀ ਜਿਹੜੀ ਰੈਲੀ ਵਾਲੀ ਸਟੇਜ ਸੀ ਮਾਘੀ ਮੇਲੇ ਤੇ, ਉੱਥੇ ਅਨਾਉਂਸਮੈਂਟ ਕੀਤੀ ਕਿ ਮੈਨੂੰ ਇੱਥੇ ਬੈਠਿਆਂ ਬੈਠਿਆਂ ਹੀ ਸੁਨੇਹਾ ਆਇਆ ਜੀ ਕਿ ਬੰਗਿਆਂ ਦੇ ਕੋਲ ਇੱਕ ਡੇਰੇ ਦੇ ਵਿੱਚ 169 ਪਾਵਨ ਸਰੂਪ ਨੇ ਜਿਹੜੇ ਉਹ ਪਾਏ ਗਏ ਨੇ। ਉਹਨਾਂ 169 ਦੇ ਵਿੱਚੋਂ ਕਹਿੰਦੇ 139 ਦਾ ਉਹਨਾਂ ਕੋਲ ਕੋਈ ਰਿਕਾਰਡ ਨਹੀਂ ਕਿ ਕਿੱਥੋਂ ਲਿਆਂਦੇ ਨੇ, ਕਦੋਂ ਲਿਆਂਦੇ ਨੇ, ਕਿਹਨੇ ਦਿੱਤੇ ਨੇ, ਕਿ SGPC ਤੋਂ ਲੈਣ ਦਾ ਕੋਈ ਤੇ ਆਪਣੇ ਰਿਕਾਰਡ 'ਚ ਚੜਾਉਣ ਦਾ ਕੋਈ ਹਿਸਾਬ ਕਿਤਾਬ ਨਹੀਂ ਹੈ। ਸੋ ਕਹਿੰਦੇ ਜਿਹੜੇ 30 ਨੇ 139 ਤੋਂ ਬਿਨਾਂ 30 ਹੋਰ, ਕਿਉਂਕਿ ਕੁੱਲ 169 ਦਾ ਮੁੱਖ ਮੰਤਰੀ ਜ਼ਿਕਰ ਕਰ ਰਹੇ ਸੀ, ਕਹਿੰਦੇ 30 ਵੀ ਉਹਨਾਂ ਦੇ ਨਾਮ ਤੇ ਨਹੀਂ ਹੈਗੇ, ਹੋਰ ਗੁਰੂ ਘਰਾਂ ਦੇ ਨਾਮ ਤੇ ਜਾਰੀ ਹੋਏ ਨੇ ਤੇ ਉੱਥੋਂ ਇੱਥੇ ਪਹੁੰਚੇ ਹੋਏ ਨੇ। ਠੀਕ ਹੈ। ਸੋ ਕੁੱਲ ਮਿਲਾ ਕੇ ਉਹਨਾਂ ਨੇ ਦਮ ਭਰਿਆ ਕਿ 169 ਪਾਵਨ ਸਰੂਪ ਉੱਥੇ ਸਿੱਟ ਨੂੰ ਮਿਲ ਗਏ ਨੇ। ਤੇ ਅਸੀਂ ਮਤਲਬ ਕਿ ਸਾਡਾ ਕੰਮ ਇਹ ਨੀਗਾ ਕਿ ਹਾਂ ਅਸੀਂ ਤਾਂ ਆਪਣਾ ਫਰਜ਼ ਨਿਭਾ ਰਹੇ ਹਾਂ, ਅਸੀਂ ਇਹ ਪਾਵਨ ਸਰੂਪ ਸਾਰੇ ਅਕਾਲ ਤਖ਼ਤ ਸਾਹਿਬ ਨੂੰ, SGPC ਨੂੰ ਸੰਭਾਲ ਦੇਣੇ ਆ ਜੀ। ਤੇ 139 ਤਾਂ ਕਹਿੰਦੇ ਹੈ ਹੀ ਬਿਨਾਂ ਰਿਕਾਰਡ ਤੋਂ ਨੇ। ਸੋ ਇਸ ਲਈ ਕਹਿੰਦੇ ਕਿ ਇਹ ਹੁਣ ਸਵਾਲ ਖੜਾ। ਬਿਲਕੁਲ ਇਹ ਜਾਂਚ ਦਾ ਵਿਸ਼ਾ ਹੋਏਗਾ ਆਉਂਦੇ ਸਮੇਂ 'ਚ ਕਿ ਕੀ 328 ਲਾਪਤਾ ਪਾਵਨ ਸਰੂਪਾਂ ਚੋਂ ਇਹ ਸਰੂਪ ਨੇ ਜਾਂ ਇਹ ਕੋਈ ਹੋਰ ਮਸਲਾ ਹੈ ਜੀ। ਤੇ ਦੂਸਰੇ ਪਾਸੇ ਜੇਕਰ ਗੌਰ ਕਰਨੀ ਹੋਵੇ ਤਾਂ ਆਪਾਂ ਲੰਘੇ ਕੱਲ ਹੀ ਗੱਲ ਕੀਤੀ ਸੀ ਕਿ 2 ਡੇਰੇ, ਇੱਕ ਦੁਆਬੇ ਨਾਲ ਸੰਬੰਧਿਤ ਤੇ ਇੱਕ ਮਾਲਵੇ ਨਾਲ ਸੰਬੰਧਿਤ, ਇਹ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜੀਵਾਰ ਅਖੰਡ ਪਾਠ ਚੱਲਦੇ ਨੇ, ਖਾਸ ਕਰਕੇ ਦੁਆਬੇ ਵਾਲੇ ਹਵਾਲੇ ਨਾਲ, ਕਿ ਉੱਥੇ ਤੱਕ ਸਿੱਟ ਪਹੁੰਚ ਕੀਤੀ ਆ ਤੇ ਹੁਣ ਉਸ ਤੇ ਕਿਵੇਂ ਅੱਗੇ ਵੱਧਦੇ ਨੇ ਦੇਖਣ ਵਾਲੀ ਗੱਲ ਹੋਊਗੀ। ਸੋ ਜੇਕਰ ਆਪਣੇ ਕੋਲ ਕੱਲ ਖਬਰ ਸੀ, ਇਹ ਜੀ ਕੱਲ ਦੀ ਵੀ ਮੇਰੇ ਕੋਲ ਪਰਸੋਂ ਸੀ, ਮਤਲਬ ਹੈ ਨਾ, ਤੇ ਜੇ ਮੇਰੇ ਕੋਲ ਪਰਸੋਂ ਖਬਰ ਸੀ ਤਾਂ ਮੁੱਖ ਮੰਤਰੀ ਸਾਹਿਬ ਕੋਲ ਤਾਂ ਰਿਪੋਰਟ ਮਿੰਟ ਦੀ ਆਉਂਦੀ ਆ। ਸਹੀ ਹੈ। ਪਲ ਦੀ ਆਉਂਦੀ ਆ। ਤੇ ਇਹਦਾ ਮਤਲਬ ਸਿੱਟ ਦੇ ਹਵਾਲੇ ਨਾਲ, ਜਾਂਚ ਪ੍ਰਕਿਰਿਆ ਦੇ ਹਵਾਲੇ ਨਾਲ ਉਹਨਾਂ ਕੋਲ ਤਾਂ ਜਾਣਕਾਰੀ ਸਾਡੇ ਨਾਲੋਂ ਕਿਤੇ ਪਹਿਲਾਂ ਹੋਏਗੀ, ਪਰ ਉਹਨਾਂ ਨੇ ਮਾਘੀ ਮੇਲੇ ਵਾਲਾ ਸਰਕਾਰੀ ਸਟੇਜ ਵਾਲਾ ਹੀ ਦਿਨ ਕਿਉਂ ਚੁਣਿਆ? ਸਹੀ ਹੈ, ਬਿਲਕੁਲ। ਕਿਉਂਕਿ ਇਹਦਾ ਮਤਲਬ ਤੁਸੀਂ ਉਹਦਾ ਰਾਜਨੀਤਿਕ ਲਾਹਾ ਲੈਣ ਦੀ ਕੋਸ਼ਿਸ਼ ਦੇ ਵਿੱਚੋਂ ਸਿੱਟ ਦੀ ਕਾਰਵਾਈ ਦਾ, ਜੇ ਸੱਚਮੁੱਚ ਕਾਨੂੰਨੀ ਪ੍ਰਕਿਰਿਆ ਤਹਿਤ ਕਾਰਵਾਈ ਚੱਲ ਰਹੀ ਹੈ, ਤੁਸੀਂ ਕਹਿੰਦੇ ਹੋ ਕਿ ਇਹ ਧਰਮ ਦਾ ਮਸਲਾ ਹੈ, ਉਹਦੇ ਵਿੱਚ ਸਾਡੀ ਸਿਆਸੀ ਦਖਲ ਅੰਦਾਜ਼ੀ ਨਹੀਂ ਹੈ, ਪ੍ਰਕਿਰਿਆ ਆਪਣੇ ਤਹਿਤ ਚੱਲ ਰਹੀ ਹੈ, ਫਿਰ ਤਾਂ ਸਿੱਟ ਨੇ ਆਪਣੇ ਰਿਕਾਰਡ 'ਚ ਸਾਰਾ ਕੁਝ ਦਰਜ ਕਰਨਾ ਸੀ। ਜਦੋਂ ਚਲਾਨ ਪੇਸ਼ ਹੁੰਦਾ ਉਹਦੇ ਵਿੱਚ ਆ ਜਾਣਾ ਸੀ। ਫਿਰ ਤੁਸੀਂ ਅਨਾਉਂਸ ਕਿਵੇਂ ਕਰ ਰਹੇ ਹੋ? ਤੇ ਚੱਲਦੀ ਜਾਂਚ ਦੇ ਵਿੱਚ ਕੀ ਅਨਾਉਂਸ ਕਰਨਾ ਵਾਜਬ ਹੈ? ਬੇਸ਼ੱਕ ਮਤਲਬ ਕਿ ਇਹ ਬਹੁਤ ਸਾਡੀਆਂ ਭਾਵਨਾਵਾਂ ਨਾਲ ਜੁੜਿਆ ਮਸਲਾ ਹੈ ਕਿ ਹਾਂ, ਮਤਲਬ ਕਿ ਲੰਮੇ ਸਮੇਂ ਤੋਂ ਇਹ ਸਵਾਲ ਖੜਾ ਕਿ ਮਤਲਬ ਕਿ 328 ਲਾਪਤਾ ਪਾਵਨ ਸਰੂਪ ਹਨ ਤਾਂ ਹਨ ਕਿੱਥੇ? ਕਿਉਂਕਿ ਪਹਿਲਾ ਮਸਲਾ ਤਾਂ ਇਹ ਹੈ ਕਿ SGPC ਦੇ ਹਵਾਲੇ ਨਾਲ ਕਿ ਜੀ ਇਹ ਤਾਂ ਸਿਰਫ ਰਿਕਾਰਡ 'ਚ ਨਹੀਂ ਚੜੇ, ਅਸਲ 'ਚ ਤਾਂ ਗਏ ਸਹੀ ਥਾਵਾਂ ਤੇ ਨਹੀਂ ਜੀ। ਉਹਦੀ ਭੇਟਾ ਡਾਇਰੈਕਟ ਲੈ ਲਈ ਜੀ, ਬਾਹਰੋਂ ਲੈ ਲਈ ਜੀ, ਅਸੀਂ ਉਹ 16 ਬੰਦਿਆਂ ਤੇ ਕਾਰਵਾਈ ਕਰਤੀ।
ਪਰ ਸੰਗਤ ਦੇ ਮਨਾਂ 'ਚ ਸ਼ੰਕੇ ਸ਼ੋਭੇ ਨਾਲ ਖੜੇ ਸੀ ਕਿ ਕਿਤੇ ਕਿ ਅਜਿਹੀ ਸਥਾਨ ਤੇ ਤਾਂ ਨਹੀਂ ਜਿੱਥੇ ਅਦਬ ਨਹੀਂ, ਉਹਨਾਂ ਦਾ ਸਤਿਕਾਰ ਨਹੀਂ, ਜਿੱਥੇ ਇਹੀ ਜਿਹੀ ਕਿਤੇ ਥਾਂ ਤੇ ਤਾਂ ਨਹੀਂ ਪਹੁੰਚੇ। ਹੁਣ ਜੇ ਇਹਨਾਂ ਥਾਵਾਂ ਤੇ ਜਿੱਥੇ ਲੜੀਵਾਰ ਅਖੰਡ ਪਾਠ ਚੱਲਦੇ ਨੇ, ਇਹਦਾ ਮਤਲਬ ਉੱਥੇ ਅਦਬ ਵਾਲਾ ਤਾਂ ਮਸਲਾ ਨਹੀਂ ਹੈ ਕੋਈ। ਇਹਦਾ ਮਤਲਬ ਬੇਅਦਬੀ ਵਾਲੇ ਤਾਂ ਕੋਈ ਪਰਚੇ ਨਹੀਂ ਹੋਣੇ ਜੀ। ਪਰ ਜੇ ਰਿਕਾਰਡ ਤੋਂ ਬਿਨਾਂ ਨਹੀਂ ਤਾਂ ਇਹ ਜਾਣਕਾਰੀ ਉਹਨੂੰ ਦੇਣੀ ਪੈਣੀ ਹੈ ਕਿ ਆਏ ਕਿੱਥੋਂ। ਕਹਿੰਦੇ ਜੀ ਉਹ ਇਹ ਨਹੀਂ ਦੱਸ ਪਾਏ। ਹੁਣ ਇਹਦੇ ਨਾਲ ਸ਼੍ਰੋਮਣੀ ਕਮੇਟੀ ਤੇ ਉਹ ਡੇਰੇ ਵਾਲੇ ਘਿਰਦੇ ਨੇ ਕਿ ਇਹੀ ਉਹ ਸਰੂਪ ਨੇ ਜਿਨ੍ਹਾਂ ਦੀ 2015 ਛਪਾਈ ਤੋਂ ਬਾਅਦ ਕੋਈ ਅਤਾ ਪਤਾ ਨਹੀਂ ਲੱਗ ਰਿਹਾ ਸੀ, ਜਾਂ ਹੋਰ ਵੀ ਪਹਿਲਾਂ ਵੀ ਇਦਾਂ ਹੀ ਚੱਲਦਾ ਰਿਹਾ ਸਾਰਾ ਕੁਝ। ਇੱਕ ਸਰੂਪ ਦੋ ਸਰੂਪ ਦਾ ਮਾਮਲਾ ਹੋਵੇ ਤਾਂ ਤੁਸੀਂ ਕਹਿ ਸਕਦੇ ਹੋ ਕਿ ਇੱਕ ਮੁਲਾਜ਼ਮ ਦੋ ਮੁਲਾਜ਼ਮ ਨੇ ਕਿਸੇ ਨੇ ਮਿਲ ਕੇ ਕਰ ਲਿਆ। 328 ਦਾ ਮਾਮਲਾ ਹੈ, ਇਹ ਮਿਲੀ ਭੁਗਤ ਤੋਂ ਬਿਨਾਂ ਤਾਂ ਕੰਮ ਗੋਲ ਹੋ ਨਹੀਂ ਸਕਦਾ। ਸੋ ਇਸ ਤੋਂ ਤਾਂ ਸਪਸ਼ਟ ਹੈ ਕਿ ਐਸਜੀਪੀਸੀ ਕੁਝ ਧਿਰਾਂ ਨੂੰ ਬਚਾਉਣ ਲਈ, ਕੁਝ ਆਪਣਾ ਪੱਲਾ ਬਚਾਉਣ ਦੇ ਲਈ ਕਰਤਾ, ਇਹਦੇ ਵਿੱਚ ਸਿਆਸਤ ਰਹੀ ਸੀ ਜੀ। ਤੇ ਹੁਣ ਸਾਹਮਣੇ ਵਾਲੀ ਧਿਰ ਸ਼ਰੇਆਮ ਸਿਆਸਤ ਕਰ ਰਹੀ ਹੈ। ਉਹ ਪੰਥਕ ਤੌਰ ਦੇ ਉੱਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਕੈਸ਼ ਕਰਨ ਲਈ ਉਸ ਰਾਜਨੀਤਿਕ ਸਟੇਜ ਤੋਂ ਐਲਾਨ ਕਰਦੀ ਹੈ। ਸੋ ਇਹਦਾ ਮਤਲਬ ਤੁਸੀਂ ਵੀ ਇਸ ਦਾ ਰਾਜਨੀਤਿਕ ਲਾਹਾ ਲੈਣਾ ਚਾਹੁੰਦੇ ਹੋ। ਹੁਣ ਜੇ 328 ਚੋਂ 169 ਦਾ ਮਾਮਲਾ ਸੁਲਝਿਆ, ਬਾਕੀਆਂ ਦਾ ਉਦੋਂ ਸੁਲਝੂਗਾ ਜਦੋਂ ਕੋਈ ਫੇਰ ਕੋਈ ਵੱਡੀ ਰੈਲੀ ਆਊਗੀ। ਸਹੀ ਹੈ, ਫਿਰ ਕੋਈ ਵੱਡਾ ਇਕੱਠ ਹੋਊਗਾ। ਚਲੋ ਪ੍ਰਮਾਤਮਾ ਕਰੇ ਕਿ ਇਹ ਸਾਰੀ ਪ੍ਰਕਿਰਿਆ ਸਹੀ ਹੋਵੇ, ਹੈ ਨਾ, ਤੇ ਲੋਕਾਂ ਨੂੰ ਸੱਚ ਬਿਲਕੁਲ ਸਪਸ਼ਟ ਰੂਪ ਚ ਪਤਾ ਲੱਗੇ ਤੇ ਇਹ ਜਿਹੜੇ ਸ਼ੰਕੇ ਸ਼ੋਭੇ ਨੂੰ ਦੂਰ ਹੋਣ। ਪਰ ਇਹਦੇ ਨਾਲ ਕਈ ਨਵੇਂ ਸਵਾਲ ਜਨਮ ਲੈਣਗੇ ਕਿ ਅਸੀਂ ਗੁਰੂ ਦਾ ਵੀ ਸੌਦਾ ਕਰਨ ਤੇ ਰਾਹ ਪੈ ਗਏ ਹਾਂ। ਅਸੀਂ ਇਸ ਕਦਰ ਸਾਡੇ ਅੰਦਰ ਕੋਈ ਡਰ ਭੈ, ਕੋਈ ਸਤਿਕਾਰ ਨਹੀਂ ਹੈ, ਕਿਉਂਕਿ ਉਹ ਆਡੀਓ ਨੇ ਵੀ ਕਈ ਸਵਾਲ ਖੜੇ ਕੀਤੇ ਸੀ ਜਿਹੋ ਜਿਹੇ ਉਹਦੇ ਵਿੱਚ ਸ਼ਬਦ ਬੋਲੇ ਜਾ ਰਹੇ ਸੀ। ਸੋ ਉਸ ਆਡੀਓ ਨੇ ਐਸਜੀਪੀਸੀ ਨੂੰ ਮੈਨੂੰ ਲੱਗਦਾ ਇਸ ਬੈਕਫੁੱਟ ਤੇ ਲਿਆਂਦਾ ਕਿ ਉਹਨਾਂ ਨੇ ਕਿਹਾ ਜੀ ਅਸੀਂ ਸਿੱਟ ਨੂੰ ਸਹਿਯੋਗ ਕਰਨ ਲਈ ਤਿਆਰ ਆ। ਫਿਰ ਜਥੇਦਾਰ ਤੋਂ ਕਹਾਇਆ, ਜਥੇਦਾਰ ਨੂੰ ਵੀ ਦੁਬਿਧਾ ਚ ਪਾਇਆ, ਹੈ ਨਾ। ਪਰ ਹੁਣ ਮੁੱਖ ਮੰਤਰੀ ਹੋਰੀ ਜਿਵੇਂ ਇਹਦੇ ਤੇ ਗਾਂਹ ਵਧੇ ਨੇ, ਸੋ ਇਹਦਾ ਮਤਲਬ 2027 ਦਾ ਜਿਹੜਾ ਆਪਾਂ ਪਹਿਲੂ ਸ਼ੰਕੇ ਸ਼ੋਭੇ ਪ੍ਰਗਟਾ ਰਹੇ ਸੀ ਕਿ 2027 ਇਹਨਾਂ ਹੀ ਪੰਥਕ ਮੁੱਦਿਆਂ ਤੇ ਲੜੀ ਜਾਊਗੀ ਚੋਣ, ਉਧਰ ਨੂੰ ਵੱਧਦੇ ਦਿਖ ਰਹੇ ਨੇ। ਇਸ ਲਈ ਉਹਨਾਂ ਨੇ ਉਹ ਮੌਕਾ ਚੁਣਿਆ। ਪਰ ਉਹਨਾਂ ਨੂੰ ਵੀ ਸਹਿਜੇ ਸਹਿਜੇ ਤੁਰਨਾ ਪੈਣਾ ਕਿ ਯਾਦ ਰੱਖਣ ਕਿ ਸਵਾਲ ਤੁਹਾਡੇ ਮੂਹਰੇ ਬਾਈਬਲ ਬਰਗਾੜੀ ਵਾਲਾ ਵੱਡਾ ਹੁੰਦਾ ਜਾਣਾ ਇਹਦੇ ਨਾਲ ਕਿ ਉਹ ਉਸ ਮਾਮਲੇ 'ਚ ਇਨਸਾਫ ਦਿਵਾਉਣ ਤੋਂ ਕਿਉਂ ਭੱਜ ਰਹੇ ਹੋ, ਉਸ ਮਾਮਲੇ 'ਚ ਕਿਉਂ, ਉਹ ਸਵਾਲ ਵੀ ਵੱਡਾ ਹੋਣਾ। ਪਰ ਜੇ ਮਾਮਲਾ ਸੁਲਝਦਾ ਤਾਂ ਮਤਲਬ ਕਿ ਲੱਖਾਂ ਸੰਗਤਾਂ ਦੇ ਮਨਾਂ ਨੂੰ ਠੰਡ ਪੈਣੀ ਹੈ। ਨਹੀਂ, ਬਿਲਕੁਲ ਮੈਂ ਇਸ ਗੱਲ ਦੇ ਨਾਲ ਬਿਲਕੁਲ ਸਹਿਮਤ ਹਾਂ ਸ਼ਰਮਾ ਜੀ, ਵੀ ਕਿਸੇ ਵੀ ਕੌਮ ਦੇ ਜਜ਼ਬਾਤ ਦੇ ਨਾਲ ਜੁੜਿਆ ਇੱਕ ਧਾਰਮਿਕ ਮਸਲਾ ਹੱਲ ਕਰਨ ਦਾ ਦਾਅਵਾ ਸੁਲਝਾ ਕੇ ਤੁਸੀਂ ਜਿਹੜੇ ਮਸਲੇ ਪੈਂਡਿੰਗ ਪਏ ਨੇ, ਜਿਹੜੇ ਮਸਲਿਆਂ ਤੇ ਤੁਸੀਂ ਸਿਆਸਤ ਕੀਤੀ ਹੈ, ਸਿਰਫ ਉਹਨਾਂ ਮਸਲਿਆਂ ਤੇ ਜਵਾਬਦੇਹੀ ਵੀ ਤੁਹਾਡੀ ਤਲਬ ਹੋਊਗੀ। ਫਿਰ ਇਹ ਨਹੀਂਗਾ ਕਿ ਇੱਕ ਮਸਲਾ ਲੈ ਕੇ ਤੇ ਕ੍ਰੈਡਿਟ ਲੈ ਕੇ ਤੁਸੀਂ ਤੁਰਦੇ ਬਣੋ, ਜਿਹੜੇ ਤੁਹਾਡੇ ਤੋਂ ਹੱਲ ਨਹੀਂ ਹੋਏ ਉਹਨਾਂ ਦਾ ਜਵਾਬ ਵੀ ਫਿਰ ਦੇਣਾ ਪਊਗਾ। ਗੱਲ ਕਰੀਏ ਮੁੱਖ ਮੰਤਰੀ ਸਾਹਿਬ ਦੀ, ਕਹਿੰਦੇ 10 ਵਜੇ ਪਹੁੰਚ ਰਹੇ ਨੇ ਜੀ ਕੱਲ ਤੱਕ ਸਕੱਤਰੇਤ ਵਿਖੇ। ਮੁੱਖ ਮੰਤਰੀ ਭਗਵੰਤ ਮਾਨ ਜੀ ਅੰਮ੍ਰਿਤਸਰ ਕੱਲ ਹੀ ਪਹੁੰਚ ਗਏ ਸੀ। ਸ਼੍ਰੀ ਮੁਕਤਸਰ ਸਾਹਿਬ ਤੋਂ ਸਿੱਧੇ ਅੰਮ੍ਰਿਤਸਰ ਲਈ ਰਵਾਨਾ ਹੋ ਗਏ ਸੀ ਤੇ ਅੰਮ੍ਰਿਤਸਰ ਉਹ ਪਹੁੰਚ ਗਏ ਨੇ ਤੇ ਉਹਨਾਂ ਨੇ ਬਕਾਇਦਾ ਤੌਰ ਤੇ ਫਿਰ ਇਹ ਅਨਾਉਂਸਮੈਂਟ ਕੀਤੀ ਕਿ ਮੈਂ ਤਾਂ ਜੀ ਸਵੇਰੇ 10 ਵਜੇ ਹੀ ਆ ਰਿਹਾ। ਜਦੋਂ ਕਿ ਬੁਲਾਇਆ ਉਹਨਾਂ ਨੂੰ ਹੁਣ ਜੱਦਰ ਸਾਹਿਬ ਨੇ ਸ਼ਾਮ ਨੂੰ 4:30 ਸੀ, ਕਿਉਂਕਿ ਉਹਨਾਂ ਨੇ ਬਕਾਇਦਾ ਤੌਰ ਤੇ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਉਹਨਾਂ ਨੇ ਤਾਂ ਕਹਿੰਦੇ ਜੀ ਮੈਂ ਪਤਾ ਕਰ ਲਿਆ ਕਿ ਜੀ ਉੱਥੇ ਤਾਂ 2-2:30 ਵਜੇ ਕੰਮ ਨਿਬੜ ਜਾਣਾ। ਠੀਕ ਹੈ। ਤੇ ਇਸ ਲਈ ਕਿ ਉੱਥੇ ਵੀ ਹਾਜ਼ਰੀ ਭਰ ਕੇ ਆਉਣ ਮੁੱਖ ਮੰਤਰੀ ਸਾਹਿਬ, ਰਾਸ਼ਟਰਪਤੀ ਨੇ ਆਉਣਾ ਤੇ ਇਸ ਲਈ ਸਾਡੇ ਕੋਲ ਸ਼ਾਮ ਨੂੰ 4:30 ਵਜੇ ਆ ਜਾਣ। ਪਰ ਮੁੱਖ ਮੰਤਰੀ ਹੋਰਾਂ ਨੇ ਜਦੇ ਟਵੀਟ ਕਰਤਾ ਸੀ, ਜਦੇ ਸੋਸ਼ਲ ਮੀਡੀਆ ਤੇ ਪਾਤਾ ਸੀ ਕਿ ਮੈਂ ਤਾਂ ਜੀ 10 ਵਜੇ ਆਉਣ ਨੂੰ ਤਿਆਰ ਹਾਂ, ਮੈਂ ਤਾਂ ਪੂਰਾ ਦਿਨ ਵਿਹਲਾ ਰੱਖਿਆ, ਮੈਨੂੰ ਤਾਂ ਕੋਈ ਕੰਮ ਹੀ ਨਹੀਂ ਹੋਰ। ਤੇ ਹੁਣ ਕੱਲ ਜਦੋਂ ਸ਼ਾਮ ਨੂੰ ਉਹਨਾਂ ਨੇ ਮਤਲਬ ਕਿ ਅਧਿਕਾਰਕ ਤੌਰ ਤੇ ਆਪਾਂ ਕਹਿ ਲਈਏ ਜਾਂ ਕੁਛ ਕਹਿ ਲਈਏ, ਜਾਣਕਾਰੀ ਜਨਤਕ ਕਰਤੀ ਕਿ ਮੈਂ ਚੱਲਿਆ ਜੀ ਹੁਣੇ, ਮੈਂ ਤਾਂ ਸਵੇਰੇ 10 ਵਜੇ ਪੇਸ਼ ਹੋਊਂਗਾ, ਤੇ ਉਹਦੇ ਨਾਲ ਟਕਰਾਅ ਇੱਕ ਵਾਰ ਫਿਰ ਵੱਧਦਾ ਨਜ਼ਰ ਆਉਣ ਲੱਗਿਆ ਕਿ ਜਥੇਦਾਰ ਸਾਹਿਬ ਨੇ 4:30 ਬੁਲਾਇਆ ਹੁਣ ਤੇ ਆਪੇ ਮਤਲਬ ਵੈਸੇ ਤਾਂ ਉਹਨਾਂ ਨੇ ਜੇ ਸਮਾਂ ਬਦਲਿਆ ਜੀ ਉਸ ਸਮੇਂ ਦੇ ਹਿਸਾਬ ਨਾਲ ਜਾਣਾ ਪਊਗਾ, ਤਲਬ ਉਹਨਾਂ ਨੇ ਕੀਤਾ ਤੁਹਾਨੂੰ, ਹੈ ਨਾ। ਤੇ ਜੇ ਮੀਟਿੰਗ ਹੋਵੇ ਫਿਰ ਤਾਂ ਹੈ ਕਿ ਦੋ ਧਿਰਾਂ ਦੀ ਸਹਿਮਤੀ ਨਾਲ ਹੋ ਗਈ ਜੀ। ਪਰ ਫਿਰ ਵੀ ਜਥੇਦਾਰ ਸਾਹਿਬਾਨ ਦੇ ਨਾਲ ਆਪਾਂ ਜਿਵੇਂ ਕੱਲ ਗੱਲ ਕਰ ਰਹੇ ਸੀ ਕਿ ਇੱਕ ਤੁਹਾਡੇ ਕੋਲ ਪ੍ਰਕਿਰਿਆ ਹੁੰਦੀ ਆ, ਸਮਾਂ ਲੈਣਾ ਹੁੰਦਾ, ਸਮਾਂ ਦੇਣਾ ਹੁੰਦਾ, ਪੁੱਛ ਕੇ ਜਾਣਾ ਹੁੰਦਾ, ਚਿੱਠੀ ਪੱਤਰ ਰਾਹੀਂ ਜਵਾਬ ਦੇਣਾ। ਮੈਨੂੰ ਲੱਗਦਾ ਹੁਣ ਬੈਕਡੋਰ ਗੱਲ ਹੋਈ ਹੈ। ਪਰਦੇ ਦੇ ਪਿੱਛੋਂ ਸਕੱਤਰੇਤ ਤੇ ਸੀਐਮ ਹਾਊਸ ਨੇ ਆਪਸ ਵਿੱਚ ਤਾਲਮੇਲ ਬਿਠਾਇਆ ਜੀ, ਤੇ ਉਸ ਤਾਲਮੇਲ 'ਚ ਹੀ ਇਹ ਸੁਨੇਹਾ ਪਹੁੰਚਦਾ ਕੀਤਾ ਗਿਆ ਕਿ ਜੀ ਮੁੱਖ ਮੰਤਰੀ ਸਾਹਿਬ ਸਵੇਰੇ ਆਉਣ ਲਈ ਤਿਆਰ ਨੇ, ਪੁਰਾਣੇ ਸਮੇਂ ਤੇ ਆਉਣ ਲਈ ਤਿਆਰ ਨੇ, ਤੇ ਉਸ ਨੂੰ ਜਥੇਦਾਰ ਸਾਹਿਬ ਨੇ ਪ੍ਰਵਾਨ ਕਰ ਲਿਆ। ਹੁਣ ਮੁੱਖ ਮੰਤਰੀ ਸਾਹਿਬ 10-10:30 ਵਜੇ ਸਵੇਰੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਪਹੁੰਚ ਰਹੇ ਨੇ। ਹੋ ਸਕਦਾ ਉਹ ਪਹਿਲਾਂ ਪਹੁੰਚ ਜਾਣ, ਜਿਵੇਂ ਕੱਲ ਰਾਤ ਦੇ ਗਏ ਹੋਏ ਨੇ, ਤੋ ਉੱਥੇ ਜਾ ਕੇ ਫਿਰ ਉਹ ਮਤਲਬ ਦਰਬਾਰ ਸਾਹਿਬ ਪਹਿਲਾਂ ਮੱਥਾ ਟੇਕਣ, ਦੇਖ ਕਰਾਉਣ,
ਕੁਝ ਸੇਵਾ 'ਚ ਹਿੱਸਾ ਲੈਣ ਤੇ ਉਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਪਹੁੰਚਣ ਤੇ ਉੱਥੇ ਫਿਰ ਮਤਲਬ ਪੇਸ਼ੀ ਦੇ ਉੱਤੇ ਉਹਨਾਂ ਦੀ ਜਵਾਬ ਤਲਬੀ ਜੋ ਵੀ ਹੈਗਾ ਉਹ ਆਪਣਾ ਪੱਖ ਰੱਖਣਗੇ। ਉਹ ਫਿਰ ਮੀਡੀਆ 'ਚ ਵੀ ਆਏਗਾ, ਸਾਰਾ ਕੁਝ ਹੋਏਗਾ। ਮੈਨੂੰ ਲੱਗਦਾ ਕਿ ਇਹ ਦੋਵਾਂ ਧਿਰਾਂ ਨੇ ਇੱਕ ਸਿਆਣਪ ਦਿਖਾਈ ਹੈ ਕਿ ਇਸ ਨੂੰ ਟਕਰਾਅ 'ਚ ਨਹੀਂ ਲੈ ਕੇ ਗਏ। ਜੀ ਬਿਲਕੁਲ ਬਿਲਕੁਲ। ਸੋ ਘੱਟੋ ਘੱਟ ਸਮੇਂ ਵਾਲਾ ਟਕਰਾਅ ਜੇ ਵੱਡਾ ਹੁੰਦਾ ਤਾਂ ਮੁੱਖ ਮੁੱਦਿਆਂ ਤੋਂ, ਮੁੱਖ ਮਸਲਿਆਂ ਤੋਂ ਧਿਆਨ ਭਟਕਦਾ ਤੇ ਉਹਦੇ ਵਿੱਚੋਂ ਜੇਕਰ ਇਹ ਟਕਰਾਅ ਟਲਿਆ ਤਾਂ ਉਮੀਦ ਕਰਦੇ ਹਾਂ ਕਿ ਜਿਹੜੇ ਬਾਕੀ ਸਰਕਾਰ ਤੇ ਐਸਜੀਪੀਸੀ ਦੇ ਵਿਚਾਲੇ ਪੰਥਕ ਟਕਰਾਅ ਬਣਦੇ ਜਾ ਰਹੇ ਨੇ ਸ਼ਾਇਦ ਉਹ ਵੀ ਟਲ ਜਾਣ। ਹੋ ਸਕਦਾ ਜੱਦਰ ਸਾਹਿਬ ਕਹਿਣਗੇ ਵੀ ਸਰੂਪ ਤੁਸੀਂ 169 ਲੱਭ ਲਏ, ਬਾਕੀ ਵੀ ਲੱਭ ਦਿਓ ਤੇ ਉਸ ਤੋਂ ਬਾਅਦ ਜਿਹੜੇ ਬੰਦੇ ਤੇ ਕਾਰਵਾਈ ਕਰਨੀ ਉਹ ਕਰ ਦਿਓ, ਪਰ ਇਹ ਪੰਥਕ ਟਕਰਾਅ ਨੂੰ ਬੰਦ ਕਰੋ, ਹੈ ਨਾ। ਸਵਾਲ ਤਾਂ ਇਹ ਹੈ ਕਿ ਜੇ ਸਰਕਾਰ ਉੱਥੇ ਤੱਕ ਹੀ ਜਾਂਦੀ ਹੈ ਜਿਨ੍ਹਾਂ ਨੇ ਖੇਡ ਰਚਾਈ ਆ, ਫਿਰ ਤਾਂ ਇਹ ਮਾਮਲਾ ਉੱਥੇ ਜਾ ਕੇ ਨਿਬੜ ਜੂਗਾ। ਤੇ ਜਿਹੜਾ ਉਹਨਾਂ ਦਾ ਮਾਮਲਾ ਹੈ ਉਹ ਆਪਣੀ ਮਾਫੀ ਮੰਗ ਸਕਦੇ ਨੇ ਕਿ ਜੀ ਮੈਂ ਜੋ ਬੋਲੇ ਗੋਲਕ ਬਾਰੇ ਕਹੇ, ਆ ਵੀਡੀਓ ਆਡੀਓ ਬਾਰੇ ਮੈਨੂੰ ਨਹੀਂ ਪਤਾ ਜੀ, ਤੁਸੀਂ ਜਾਂਚ ਕਰਾਉਣੀ ਆ ਕਰਾ ਲਓ, ਫਿਰ ਤਾਂ ਉਹ ਮਾਮਲਾ ਵੀ ਉੱਥੇ ਬੰਦ ਹੋ ਜਾਏਗਾ। ਜੇ ਉਹਨਾਂ ਨੇ ਕਿਹਾ ਕਿ ਨਹੀਂ ਜੀ ਅਸੀਂ ਤਾਂ ਸੁਖਵੀਰ ਤੱਕ ਤਾਂ ਜਾਣਾ ਹੀ ਜਾਣਾ, ਅਸੀਂ 227 ਵੀ ਲੜਨੀ ਹੈ, ਸਾਨੂੰ ਵੀ ਤਾਂ ਕੋਈ ਮੁੱਦਾ ਚਾਹੀਦਾ ਹੈ, ਸੋ ਅਸੀਂ ਤਾਂ ਫਿਰ ਉੱਥੇ ਤੱਕ ਜਾਵਾਂਗੇ, ਫਿਰ ਇਹਦਾ ਮਤਲਬ ਵੀਡੀਓ ਵਾਲਾ ਮਸਲਾ ਤੇ ਬੋਲਣ ਵਾਲਾ ਮਸਲਾ ਵੱਡਾ ਹੋਊਗਾ। ਤਾਂ ਹੁਣ ਇਹ ਸੈਟਲਮੈਂਟ ਵਾਲੇ ਰਾਹ ਪੈਂਦੀ ਆ ਅੱਜ ਦੀ ਤਲਬ ਕਰਨ ਵਾਲੀ ਪੇਸ਼ੀ, ਜਾਂ ਅਗਾਂਹ ਦੋਵੇਂ ਤਰ੍ਹਾਂ ਰਾਜਨੀਤਿਕ ਤੌਰ ਤੇ ਜਿਨ੍ਹਾਂ ਨੂੰ ਪਿੱਛੋਂ ਚਲਾਇਆ ਜਾ ਰਿਹਾ, ਉਧਰ ਕੇਜਰੀਵਾਲ ਚਲਾਉਂਦੇ ਨੇ, ਉਧਰ ਸੁਖਵੀਰ ਚਲਾਉਂਦੇ ਨੇ, ਫਿਰ ਇਹ ਟਕਰਾਅ ਵੱਡਾ 227 ਤੱਕ ਤੁਹਾਨੂੰ ਹੁੰਦਾ ਦਿਖੂਗਾ। ਸੋ ਦੇਖਦੇ ਹਾਂ ਜੀ ਇਹ ਮਾਮਲਾ ਕਿੱਧਰ ਨੂੰ ਜਾਂਦਾ। ਫਿਲਹਾਲ ਮੁੱਖ ਮੰਤਰੀ ਸਾਹਿਬ ਆਪਣੇ ਤੈਅ ਪੁਰਾਣੇ ਸਮੇਂ ਤੇ 10 ਵਜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਪੇਸ਼ ਹੋਣਗੇ ਜੀ। ਤੇ ਅਗਲੀ ਗੱਲ ਕਰੀਏ ਇਹਨਾਂ ਵੱਲੋਂ ਜਿਹੜਾ ਸਿਆਸੀ ਕਾਨਫਰੰਸ ਆ, ਉੱਥੇ ਸਿਆਸੀ ਸਟੇਜਾਂ ਲਾਈਆਂ ਜਾ ਰਹੀਆਂ ਨੇ। ਵੈਸੇ ਤਾਂ ਮਸਲਾ ਉਹ ਵੀ ਧਾਰਮਿਕ ਹੈ, ਲੋਕਾਂ ਨੂੰ ਹੱਕ ਹੈ ਕਿ ਉਹ ਆਪਣੇ ਧਾਰਮਿਕ ਅਕਾਦਤ ਦੇ ਮੁਤਾਬਕ ਉੱਥੇ ਪਹੁੰਚਣ, ਇਸ਼ਨਾਨ ਕਰਨ ਤੇ ਆਪਣਾ ਪਾਠ ਸੁਣਨ, ਕੀਰਤਨ ਸੁਣਨ, ਪਰ ਤੁਹਾਨੂੰ ਪਤਾ ਹੀ ਹੈ ਰੌਲਾ ਰੱਪਾ ਹਰੇਕ ਥਾਂ ਪਾ ਕੇ ਰੱਖਦੇ ਆ। ਕੁਫਰ ਤੋਲਦੇ ਰਹੇ ਕਹਿੰਦੇ ਠੰਡ 'ਚ ਵੀ। ਪੁਨਰ ਸੁਰਜੀਤ ਵੀ ਉਧਰ ਖਿੰਡਦਾ ਦਿਖਿਆ ਜੀ। ਕੋਈ ਪੂਰੀ ਪ੍ਰਕਿਰਿਆ ਦੇ ਉੱਤੇ ਨਾ ਇਸ ਵਾਰ ਠੰਡ ਦਾ ਬਹੁਤ ਅਸਰ ਹੈ। ਜੀ ਪੂਰੀ ਜੀਵਨ ਸ਼ੈਲੀ ਦੇ ਉੱਤੇ, ਆਰ ਵਿਹਾਰ, ਕਾਰ ਵਿਹਾਰ, ਸਾਰਿਆਂ ਦੇ ਉੱਤੇ ਠੰਡ ਦਾ ਬਹੁਤ ਅਸਰ ਹੈ। ਤੇ ਜੇ ਨਹੀਂ ਹੈ ਤਾਂ ਸਿਆਸਤ ਧਿਰਾਂ ਦੇ ਉੱਤੇ ਠੰਡ ਦਾ ਕੋਈ ਅਸਰ ਨਹੀਂ ਹੈ। ਝੂਠ ਦੇ ਉੱਤੇ ਤਾਂ ਜਮਾਂ ਹੀ ਅਸਰ ਨਹੀਂ ਹੈ। ਮਤਲਬ ਸ਼੍ਰੀ ਮੁਕਤਸਰ ਸਾਹਿਬ ਦੀ ਧਰਤੀ ਤੇ 40 ਮੁਕਤਿਆਂ ਦੀ ਧਰਤੀ ਦੇ ਉੱਤੇ ਕੱਲ ਖੜ ਕੇ ਰਾਜਨੀਤਿਕ ਧਿਰਾਂ ਨੇ ਜਿੰਨਾ ਝੂਠ ਬੋਲਿਆ, ਮਤਲਬ ਕਿ ਤੋਬਾ ਕਰਾਈ। ਮਤਲਬ ਉਹ ਕਹਿੰਦੇ ਅਸੀਂ ਹੰਸਾਂ ਬਣੇ ਚਾਹੇ ਕਾਂ ਤੋਂ ਹੀ ਆ, ਹੈ ਨਾ, ਬਾਕੀ ਸਾਰੇ ਕਾਂ ਹੀ ਨੇ, ਉਹੀ ਸਾਰੇ ਕਾਂ ਕਰਦੇ ਆ, ਮੈਂ ਸੱਚਾ ਬੰਦਾ। ਆਪਣੇ ਆਪ ਨੂੰ ਦੁੱਧ ਧੋਤਾ ਤੇ ਦੂਆਂ ਨੂੰ ਸਾਰਿਆਂ ਨੂੰ ਚੋਰ ਦੱਸਣ ਦੇ ਲਈ ਸਾਰੀਆਂ ਧਿਰਾਂ ਨੇ ਜ਼ੋਰ ਲਾਇਆ। ਮਤਲਬ ਭਾਰਤੀ ਜਨਤਾ ਪਾਰਟੀ ਦੀ ਸਟੇਜ ਤੇ ਨਾਇਬ ਸਿੰਘ ਸੈਣੀ ਕਹਿ ਰਿਹਾ ਸੀਗਾ ਵੀ ਕਿ ਇਹ ਦੇਖ ਲਓ ਵੀ ਤੁਹਾਡੀ ਸਰਕਾਰ ਨੇ ਤਾਂ ਤੁਹਾਡੀ ਬਾਂਹ ਨਹੀਂ ਫੜੀ ਔਖੇ ਸਮੇਂ, ਤੁਹਾਡਾ ਛੋਟਾ ਭਰਾ ਨੂੰ ਫਿਕਰ ਸੀ, ਮੈਂ ਇੱਕ ਵਾਰ ਕਿਹਾ ਸਾਰਾ ਹਰਿਆਣਾ ਆ ਗਿਆ ਜੀ ਸੇਵਾ ਦੇ ਵਿੱਚ ਜੀ, ਹੜ੍ਹ 'ਚ ਅਸੀਂ ਸਹਿਯੋਗ ਦਿੱਤਾ ਤੇ ਜੀ ਫਿਰ ਕੇਂਦਰ ਨੇ, ਮੋਦੀ ਜੀ ਨੇ ਤੁਹਾਡੀ ਬਾਂਹ ਫੜੀ। ਮਤਲਬ ਪਤਾ ਨਹੀਂ ਕਿਹੜੀ ਬਾਂਹ ਫੜ ਲਈ, ਸਾਨੂੰ ਤਾਂ ਅਜੇ ਤੱਕ ਪਤਾ ਨਹੀਂਗਾ। ਸੋ ਹੋ ਸਕਦਾ ਨਾਇਬ ਸਿੰਘ ਸੈਣੀ ਨੂੰ ਦਿਖਦੀ ਹੋਵੇ, ਉਹ ਸਾਨੂੰ ਨਾ ਦਿਖਦੀ ਹੋਵੇ। ਚਲੋ ਉਹ ਆਪਣਾ ਢੋਲ ਵਜਾ ਕੇ ਬੀਜੇਪੀ ਦੀ ਸਟੇਜ ਦੇ ਉੱਤੇ ਮੰਝ ਕੱਢ ਦਿਆਂਗੇ ਜੀ, ਹੈ ਨਾ। ਜਾਖੜ ਸਾਹਿਬ ਕਹਿੰਦੇ ਤਿਆਰੀ ਆ, ਰਾਗ ਠਾਕਰ ਆ ਗਿਆ ਜੀ। ਸੋ ਰਵਨੀਤ ਬਿੱਟੂ ਦਾ ਜਿਹੜਾ ਤਰੀਕਾ ਬੋਲਣ ਦਾ, ਚਲੋ ਜੀ ਹੋ ਗਿਆ ਕੰਮ। ਉਹ ਤਾਂ ਆਪਣੀ ਪੂਰੀ ਦਮਖਮ ਨਾਲ ਦਿਖਾਉਣਾ ਚਾਹੁੰਦੇ ਨੇ ਕਿ ਦੇਖੋ ਜੀ ਅਸੀਂ ਤੁਹਾਡੇ ਧਾਰਮਿਕ ਘਰਾਂ 'ਚ ਵੀ ਆ ਗਏ, ਅਸੀਂ ਤੁਹਾਡੇ ਪਿੰਡਾਂ 'ਚ ਵੀ ਆ ਗਏ, ਅਸੀਂ ਤੁਹਾਡੇ ਹਰ ਮਸਲੇ 'ਚ ਵੀ ਆ ਗਏ। ਤੇ ਨਾਇਬ ਸਿੰਘ ਸੈਣੀਓ ਸਾਡਾ ਪੰਜਾਬ ਦੇ ਵਿੱਚ ਸਟਾਰ ਪ੍ਰਚਾਰਕ ਹੋਊਗਾ। ਨਾਇਬ ਸਿੰਘ ਸੈਣੀਓ ਸਾਡਾ ਸੈਣੀ ਭਾਈਚਾਰੇ ਦੇ ਹਵਾਲੇ ਨਾਲ ਮੁੱਖ ਮੋਹਰਾ ਹੋਊਗਾ। ਪੱਗ ਬੰਨਣੀ ਅਸੀਂ ਪੱਕੀ ਸਿਖਾ ਲਈ, ਹੁਣ ਇਹੀ ਕੰਮ ਚੱਲੂਗਾ। ਬਿਲਕੁਲ ਏਦਾਂ ਹੀ ਹੈ। ਪਹਿਲੂ ਤਾਂ ਇਹ ਹੈ ਕਿ ਜਿਹੜੇ ਮਸਲੇ ਪੰਜਾਬ, ਹਰਿਆਣਾ, ਰਾਜਸਥਾਨ ਨਾਲ ਸਾਡੇ ਹੈਗੇ ਨੇ, ਹੈ ਨਾ, ਉਹਨਾਂ ਮਸਲਿਆਂ ਨੂੰ ਧਿਆਨ ਰੱਖਦਿਆਂ ਹੋਇਆ ਅੱਗੇ ਰਾਜਨੀਤਿਕ ਧਿਰਾਂ ਇਹ ਬਚਾਅ ਕਰਦੀਆਂ ਸੀ ਕਿ ਪੰਜਾਬ ਵਾਲੇ ਲੀਡਰ ਹਰਿਆਣੇ ਵਾਲੇ ਲੀਡਰ ਪੰਜਾਬ ਇੰਜ ਨਾ ਜਾਣ ਕਿ ਉਹ ਮਸਲੇ ਹੋਰ ਵੱਡੇ ਹੋ ਜਾਣਗੇ। ਪਰ ਪਤਾ ਨਹੀਂ ਬੀਜੇਪੀ ਨਵੇਂ ਪੈਂਤੜੇ ਨਾਲ ਉਤਰ ਰਹੀ ਆ, ਜਾਂ ਬੀਜੇਪੀ ਨੂੰ ਲੱਗਦਾ ਕਿ ਇਹਦੇ ਤਾਂ ਕੋਈ ਅਸਰ ਨਹੀਂਗਾ, ਇਸ ਲਈ ਉਹਨਾਂ ਨੇ ਨਾਇਬ ਸਿੰਘ ਸੈਣੀ ਨੂੰ ਮੋਹਰਾ ਬਣਾਇਆ ਜਾਂ ਚਿਹਰਾ ਬਣਾਇਆ ਤੇ ਉਹਦੇ ਰਾਹੀਂ ਉਹ ਤਾਂ ਪੰਜਾਬ 'ਚ ਦਾਖਲ ਹੋ ਰਹੇ ਨੇ। ਉਹਨਾਂ ਨੇ ਕੱਲ ਸਟੇਜ ਦੇ ਉੱਤੇ ਵੀ ਪੂਰਾ ਮਜਮਾ ਲਾਇਆ। ਦੂਸਰੇ ਪਾਸੇ ਅਕਾਲੀ ਦਲ ਦੀ ਸਟੇਜ ਸੀ। ਸੁਖਬੀਰ ਸਿੰਘ ਬਾਦਲ ਪਾਰਟੀ ਦੀ ਬਜਾਏ ਮੈਂ ਦੀ ਗੱਲ ਵੱਧ ਕਰਦੇ ਨੇ। ਮਤਲਬ ਮੈਨੂੰ ਮਰਾਉਣ ਦੀ ਕੋਸ਼ਿਸ਼, ਮੇਰੇ ਤੇ ਗੋਲੀ ਚਲਾਉਣ ਦੀ ਕੋਸ਼ਿਸ਼, ਮੇਰੇ ਤੇ ਕਾਰਵਾਈ ਕਰਨ ਦੀ ਕੋਸ਼ਿਸ਼। ਪਾਰਟੀ ਦੇ ਪ੍ਰਧਾਨ ਦੇ ਤੁਹਾਡੇ ਤੇ ਹੋ ਗਿਆ, ਬਸ ਜੇ ਪੰਥ ਬਚਾਉਣਾ ਤਾਂ ਮੈਨੂੰ ਬਚਾ ਲਓ। ਸੋ ਉਹਨਾਂ ਨੇ ਆਪਣਾ ਪੂਰਾ, ਤੇ ਉਹਨਾਂ ਨੇ ਠੀਕ ਹੈ ਸੱਤਾਧਾਰੀ ਧਿਰ ਨੂੰ ਵੀ ਘੇਰਨ ਦੀ ਕੋਸ਼ਿਸ਼ ਕੀਤੀ, ਘੱਟ ਚੰਗਾ ਸੀ ਉਹਨਾਂ ਕੋਲ ਵੀ। ਸੋ ਉੱਥੇ ਪਰ ਧਾਮੀ ਹੋਰਾਂ ਨੇ ਕਿਹਾ ਕਿ ਜੇ ਪੰਜਾਬ ਦੇ ਲੋਕ ਤੁਹਾਡੇ ਕਨੀ ਦੇਖਣ ਲੱਗੇ ਨੇ ਤਾਂ ਕੋਈ ਏਜੰਡਾ ਲੈ ਕੇ ਜਾਓ। ਹੁਣ ਧਾਮੀ ਹੋਰਾਂ ਦੀ ਗੱਲ ਸੁਣਦੇ ਆ ਜਾਂ ਨਹੀਂ ਸੁਣਦੇ ਤਾਂ ਸੁਖਬੀਰ ਬਾਦਲ ਤੇ ਉਹਦੀ ਟੀਮ ਤੇ ਜਾਂਦਾ ਹੈ। ਪਰ ਟੀਮ ਤਾਂ ਕਿਹੜੀ, ਭਗਵੰਤ ਮਾਨ ਤਾਂ ਕੱਲ ਆਪਣੀ ਸਟੇਜ ਤੋਂ ਕਹਿ ਰਹੇ ਸੀ, ਕਹਿੰਦੇ ਉਹ ਤਾਂ 12 ਵਜੇ ਵਿਹਲੇ ਹੋ ਗਏ, ਕੱਲਾ ਇੱਕੋ ਸੁਖਬੀਰ ਬਾਦਲ ਆ, ਬੋਲ ਕੇ ਤਾਂ ਚੱਲ ਗਏ ਜੀ। ਮਤਲਬ ਭਗਵੰਤ ਮਾਨ ਨੂੰ ਵੀ ਮਾਹੌਲ ਸਿਰਜਣਾ ਆਉਂਦਾ,
ਮੈਨੂੰ ਪਤਾ ਤੁਸੀਂ ਕਹਿੰਦੇ ਆਏ ਤਾਂ ਅਕਾਲੀਆਂ ਵਾਲੀਆਂ ਬੱਸਾਂ 'ਚ ਪਰ ਆਏ ਇੱਧਰ ਨੂੰ ਹੋ। ਫਿਰ ਭਗਵੰਤ ਮਾਨ ਨੇ ਇਹ ਵੀ ਕਿਹਾ, ਕਹਿੰਦੇ ਦੇਖ ਲਓ ਉਹ ਕਹਿੰਦੇ ਨੇ ਇੱਧਰ ਉੱਧਰ ਨਾ ਚੱਲ ਜਾਓ, ਮਤਲਬ ਤੁਹਾਨੂੰ ਇਹ ਕਹਿੰਦੇ ਨੇ ਕਿ ਗੁਰੂ ਘਰ ਵੀ ਨਾ ਜਾਇਓ। ਮੈਂ ਤੁਹਾਨੂੰ ਕਹਿਣਾ ਕਿ ਪਹਿਲਾਂ ਗੁਰੂ ਘਰ ਮੱਥਾ ਟੇਕਿਓ ਫਿਰ ਰੈਲੀ 'ਚ ਆਇਓ। ਇੱਕ ਸਵਾਲ ਸਾਰੀਆਂ ਪਾਰਟੀਆਂ ਮੂਹਰੇ ਖੜਾ ਜੀ ਕਿ ਜਿਵੇਂ ਨਰਿੰਦਰ ਮੋਦੀ ਬਾਰੇ ਇਹ ਚੀਜ਼ ਪ੍ਰਚਲਿਤ ਹੋ ਗਈ ਕਿ ਉਹ ਝੂਠ ਵੀ ਇੰਨੀ ਸਾਫ਼ਗੋਈ ਨਾਲ ਬੋਲਦੇ ਨੇ ਕਿ ਲੋਕਾਂ ਨੂੰ ਸੱਚ ਲੱਗਣ ਲਾਉਂਦੇ ਨੇ, ਉਵੇਂ ਭਗਵੰਤ ਮਾਨ ਟੋਟਕਿਆਂ 'ਚ ਤਾਂ ਨਹੀਂ ਕਿਸੇ ਨੂੰ ਨੇੜੇ ਲੱਗਣ ਦਿੰਦਾ ਜੀ। ਉਹ ਬਦਲਦਾ ਨਹੀਂ ਇਹਨਾਂ ਨੂੰ ਕੋਈ ਲੱਭ ਰਿਹਾ, ਤੇ ਉਸ ਚੱਕਰ ਦੇ ਵਿੱਚ ਲੋਕ ਪਤਾ ਨਹੀਂ ਸੁਣਨ ਆਉਂਦੇ ਨੇ, ਪਤਾ ਨਹੀਂ ਸਵਾਦ ਲੈਣ ਆਉਂਦੇ ਨੇ, ਪਤਾ ਨਹੀਂ ਸੱਚਮੁੱਚ ਉਹ ਤੋਂ ਜੇ ਪ੍ਰਭਾਵਿਤ ਨੇ, ਹੈਨਾ। ਇਹ ਤਾਂ ਮਤਲਬ ਰੱਬ ਜਾਣੇ, ਪਰ ਕਿਤੇ ਨਾ ਕਿਤੇ ਭਗਵੰਤ ਮਾਨ ਨੂੰ ਮਤਲਬ ਅਖਾੜਾ ਜਮਾਉਣਾ ਆਉਂਦਾ। ਸਹੀ। ਹੁਣ ਉਸ ਨਾਤੇ ਸਰਕਾਰ ਚੱਲੀ ਜਾਊਗੀ, ਉਸ ਨਾਤੇ ਪਾਰਟੀ ਚੱਲੀ ਜਾਊਗੀ, ਇਹ ਤਾਂ 2027 'ਚ ਪਤਾ ਲੱਗੂਗਾ। ਪਰ ਉਹਨਾਂ ਦੀ ਸਟੇਜ ਤੋਂ ਵੀ ਜੰਮ ਕੇ ਮਨੀਸ਼ ਸਿਸੋਦੀਆ ਤੋਂ ਲੈ ਕੇ ਸਾਰਿਆਂ ਨੇ ਕੁਫਰ ਖੂਬ ਤੋਲਿਆ ਜੀ। ਸੋ ਕੁੱਲ ਮਿਲਾ ਕੇ ਇਹ ਸਾਰੀ ਪ੍ਰਕਿਰਿਆ ਤਾਂ ਰਹੀ ਜੀ, ਪਰ ਅਹਿਮ ਤੌਰ ਤੇ ਪੁਨਰ ਸਰਜੀਤ ਵਾਲਾ ਮਸਲਾ ਉੱਥੇ ਖਾਸਾ ਪੇਚ ਫਸਿਆ। ਦੇਖੋ ਵੈਸੇ ਤਾਂ ਮਾਨ ਦਲ ਨੇ ਵੀ ਆਪਣੀ ਰੈਲੀ ਕੀਤੀ, ਤੇ ਇਸੇ ਤਰ੍ਹਾਂ ਜੇ ਆਪਾਂ ਗੱਲ ਕਰੀਏ ਤਾਂ ਕਾਂਗਰਸ ਰੈਲੀ ਨਹੀਂ ਕਰਦੀ, ਠੀਕ ਹੈ ਚਲੋ। ਪਰ ਜਿਹੜਾ ਨਵਾਂ ਅਕਾਲੀ ਦਲ ਪੰਜਾਬ 'ਚ ਹੋਂਦ 'ਚ ਆਇਆ, ਪੁਨਰ ਸਰਜੀਤ ਅਕਾਲੀ ਦਲ, ਉਹਨਾਂ ਨੇ ਵੀ ਕੋਈ ਵੱਖਰੀ ਰੈਲੀ ਜਾਂ ਵੱਖਰਾ ਕੋਈ ਕੁਝ ਨਹੀਂ ਕੀਤਾ। ਤੇ ਪਰ ਜੇ ਕੀਤਾ ਤਾਂ ਅੰਮ੍ਰਿਤਪਾਲ ਉਹਨਾਂ ਦੇ ਧਿਰ ਨੇ ਮਤਲਬ ਕਿ ਅਕਾਲੀ ਦਲ ਵਾਰਸ ਪੰਜਾਬ ਨੇ ਸਟੇਜ ਲਾਈ ਜੀ। ਹੁਣ ਉਹ ਸਟੇਜ ਦੇ ਉੱਤੇ ਮਨਪ੍ਰੀਤ ਇਆਲੀ ਨਜ਼ਰ ਆਏ, ਉਹ ਸਟੇਜ ਤੇ ਪੰਥਕ ਕੌਂਸਲ ਦਾ ਬੈਨਰ ਨਜ਼ਰ ਆਇਆ। ਹੁਣ ਇਸ ਨੂੰ ਏਕਤਾ ਵਜੋਂ ਲਈਏ ਕਿ ਮਨਪ੍ਰੀਤ ਇਆਲੀ ਕੀ ਪੁਨਰ ਸਰਜੀਤ ਦੇ ਦੂਤ ਬਣ ਕੇ ਉਹਨਾਂ ਦੀ ਸਟੇਜ ਤੇ ਗਏ ਨੇ, ਸਹੀ ਹੈ, ਜਾਂ ਉਹ ਮਨਪ੍ਰੀਤ ਇਆਲੀ ਹੋ ਗਏ ਨੇ। ਤੇ ਜੇ ਮਨਪ੍ਰੀਤ ਇਆਲੀ ਗਏ ਨੇ ਤਾਂ ਮਤਲਬ ਪਿਛਲੇ ਦਿਨ ਜਿਹੜਾ ਪ੍ਰੈਸ ਕਾਨਫਰੰਸ ਨਾਲ ਬਿਠਾਉਣ ਵਾਲਾ ਸੀ ਉਹ ਡਰਾਮਾ ਫੇਲ ਹੋ ਗਿਆ। ਸਹੀ ਗੱਲ, ਉਹ ਤੀਰ ਨਹੀਂ ਚੱਲਿਆ। ਇਹਦਾ ਮਤਲਬ ਉਹ ਨਾਰਾਜ਼ਗੀ ਬਰਕਰਾਰ ਆ ਤੇ ਉਧਰ ਜਾ ਰਹੇ ਨੇ। ਚਲੋ ਜੇ ਇਹ ਮਾਮਲਾ ਜੇ ਢਕਿਆ ਵੀ ਰਹਿ ਜਾਂਦਾ ਕਿ ਨਹੀਂ ਜੀ ਇਹ ਤਾਂ ਪੰਥਕ ਏਕਤਾ ਦੀ ਕੋਸ਼ਿਸ਼ ਹੈ, ਇਹ ਤਾਂ ਇਕੱਠਿਆਂ ਹੋਣ ਦੀ ਕੋਸ਼ਿਸ਼ ਹੈ, ਕਿਉਂਕਿ ਤਰਨਤਾਰਨ ਦੇ ਵਿੱਚ ਵੀ ਜੇ ਇਕੱਠਿਆਂ ਹੋ ਕੇ ਚੋਣ ਲੜੀ ਜਾ ਸਕਦੀ ਹੈ ਜੀ, ਤਾਂ ਫਿਰ ਕੱਲ ਨੂੰ ਦਲ ਵੀ ਇਕੱਠੇ ਕੀਤੇ ਜਾ ਸਕਦੇ ਆ ਜੀ। ਕੀ ਇਹ ਕੋਸ਼ਿਸ਼ ਜੇ ਇੰਝ ਹੁੰਦਾ ਸਹੀ ਤਾਂ ਵੀ ਸ਼ਾਇਦ ਹੋ ਸਕਦਾ ਕਿ ਹਾਂ ਸਾਰੀਆਂ ਤਰ੍ਹਾਂ ਇਕੱਠੀਆਂ ਹੋ ਕੇ 2027 ਲਈ ਲੜਨ ਦੀ ਕਵਾਇਦ ਹੋਣ, ਫਿਰ ਤਾਂ ਇਹ ਵੀ ਹੈ। ਪਰ ਪੁਨਰ ਸਰਜੀਤ ਖਿੰਡਦਾ ਦਿਖਣ ਲੱਗ ਪਿਆ ਜਦੋਂ ਇਹ ਵੀ ਜਾਣਕਾਰੀ ਆ ਗਈ ਕਿ ਇੱਕਾ ਦੁੱਕਾ ਲੀਡਰ ਤਾਂ ਕੁਝ ਬਾਦਲ ਦਲ ਕੰਨੀ ਪਹਿਲਾਂ ਹੀ ਚਲੇ ਗਏ, ਸਹੀ ਆ। ਤੇ 5-7 ਬੜੇ ਲੀਡਰ ਹੋਰ ਜਾਣ ਦੀ ਤਿਆਰੀ 'ਚ ਨੇ ਜੀ। ਪਰ ਜਿਹੜਾ ਇੱਕ ਖਾਸਮ ਖਾਸ ਸੀ 5 ਮੈਂਬਰੀ ਕਮੇਟੀ ਨੂੰ ਸੂਤਰਧਾਰ ਬਣਾ ਕੇ ਚਲਾਉਣ ਵਾਲਾ, ਫੇਰ ਮਤਲਬ ਕਿ ਪੂਰੀ ਪਾਰਟੀ ਦਾ ਢਾਂਚਾ ਦਫ਼ਤਰ ਬਣਾਉਣ ਵਾਲਾ, ਮੀਡੀਆ ਦੇ ਵਿੱਚ ਬਹਿਸ ਦੇ ਹਵਾਲੇ ਨਾਲ ਸਾਰਾ ਕੁਝ ਦੇਖਣ ਵਾਲਾ, ਰੂਪ ਰੇਖਾ ਪ੍ਰੋਗਰਾਮ ਦੀ ਕਰਨ ਵਾਲਾ ਚਰਨਜੀਤ ਸਿੰਘ ਬਰਾੜ ਉਹ ਅਸਤੀਫਾ ਦੇ ਗਿਆ ਜੀ। ਸਹੀ ਹੈ, ਕਦੇ ਮਨਪ੍ਰੀਤ ਬਾਦਲ ਦਾ ਖਾਸ, ਕਦੇ ਸੁਖਬੀਰ ਦਾ ਖਾਸ, ਤੇ ਫਿਰ ਇੱਧਰ ਆ ਕੇ ਇਸ ਗਰੁੱਪ 'ਚ ਖਾਸ ਕੁਝ ਤਰ੍ਹਾਂ ਕੇ ਇਹਨਾਂ ਦੀਆਂ ਕਈ ਜਾਣ ਨਹੀਂ ਜੀ ਤਾਂ ਉਹਨਾਂ ਦਾ ਭੇਜਿਆ ਬੰਦਾ ਜੀ, ਤਾਂ ਵਿਗਾੜ ਪਾਉਣ ਆਇਆ ਜੀ, ਤਾਂ ਉਧਰ ਹੀ ਜਾਊਗਾ ਜੀ। ਕੁਝ ਕਹਿਣ ਕਿ ਨਹੀਂ, ਬੜੀ ਸਥਿਰਤਾ ਨਾਲ, ਬੜੀ ਗੰਭੀਰਤਾ ਨਾਲ, ਬੜੀ ਨਿਮਰਤਾ ਨਾਲ, ਬੜੀ ਫਿਕਰਮੰਦੀ ਨਾਲ ਕੰਮ ਕਰ ਰਿਹਾ। ਤੇ ਪਰ ਉਹਨੇ ਜਿਸ ਭਰੇ ਮਨ ਨਾਲ ਕਿਹਾ ਵੀ ਕਿ ਮੈਂ ਕੁਝ ਸੋਚ ਕੇ ਆਇਆ ਸੀ ਕਿ ਇੱਥੇ ਚੰਗਾ ਹੋਊਗਾ, ਕੋਈ ਸਿਧਾਂਤ ਨਹੀਂ, ਕੋਈ ਨਿਯਮ ਨਹੀਂ, ਕੋਈ ਕੁਛ ਨਹੀਂ, ਇੱਥੇ ਕੋਈ ਸੁਣਵਾਈ ਨਹੀਂ, ਤੋ ਇਸ ਲਈ ਮੈਂ ਅਲਵਿਦਾ ਆ ਕੇ ਜਾ ਰਿਹਾ ਜੀ, ਉਹਦਾ ਅਸਤੀਫਾ। ਤੇ ਮਨਪ੍ਰੀਤ ਇਆਲੀ ਦਾ ਉਧਰ ਜਾਣਾ, ਜਨਰਲ ਸਕੱਤਰ ਵਰਗੇ ਅਹੁਦੇ ਤੇ ਰਹੇ ਚਰਨਜੀਤ ਬਰਾੜ ਦਾ ਅਸਤੀਫਾ ਦੇਣਾ, ਇਸ ਗੱਲ ਦਾ ਸੰਕੇਤ ਹੈ ਕਿ ਪੁਨਰ ਸਰਜੀਤ ਤਾਂ ਖਿੰਡਣ ਲੱਗ ਪਿਆ। ਹੁਣ ਖਿੰਡੇ ਹੋਏ ਦੇ ਵਿੱਚੋਂ ਕਿੰਨੇ ਕੁ ਲੀਡਰ ਮਤਲਬ ਅੰਮ੍ਰਿਤਪਾਲ ਦੀ ਸਟੇਜ ਤੇ ਦਿਖਦੇ ਨੇ, ਤੇ ਕਿੰਨੇ ਕੁ ਲੀਡਰ ਅਕਾਲੀ ਦਲ ਦੇ ਸੁਖਬੀਰ ਦੀ ਸਟੇਜ ਤੇ ਦਿਖਦੇ ਨੇ, ਤੇ ਕਿੰਨੇ ਕੁ ਘਰੇ ਬਹਿ ਜਾਣਗੇ, ਆਉਂਦਾ ਵਕਤ ਤੈਅ ਕਰੂਗਾ। ਪਰ ਪੁਨਰ ਸਰਜੀਤ ਵਾਲੇ ਤਾਂ ਹੁਣ ਸਰਜੀਤ ਹੁੰਦਾ ਨਹੀਂ ਦਿਖ ਰਿਹਾ ਜੀ। ਬਿਲਕੁਲ, ਕਈ ਵਾਰੀ ਨਾ ਆਪਾਂ ਨੂੰ ਦੇਖਣ 'ਚ ਲੱਗਦਾ ਹੁੰਦਾ, ਪਰ ਇੱਕ ਸਿਆਸੀ ਜਮਾਤ ਜਿਹੜੀ ਕ੍ਰੈਡੀਬਲ ਹੋਵੇ, ਜਿਹੜੀ ਭਰੋਸੇਯੋਗ ਹੋਵੇ, ਉਹਨੂੰ ਖੜੀ ਕਰਨ ਤੇ ਟਾਈਮ ਲੱਗ ਜਾਂਦਾ ਹੈ। ਆਪਾਂ ਨੂੰ ਸੋਸ਼ਲ ਮੀਡੀਆ ਤੇ ਕੁਝ ਕਮੈਂਟ, ਕੁਝ ਚੀਜ਼ਾਂ ਵੇਖ ਕੇ, ਵਾਹ ਵੇਖ ਕੇ ਆਪਾਂ ਕਹਿੰਦੇ ਹਾਂ ਕਿ ਯਾਰ ਬਹੁਤ ਆ, ਪਰ ਇਸ ਤਰ੍ਹਾਂ ਨਹੀਂ ਹੈ। ਗਰਾਊਂਡ ਦੀ ਜੱਦੋਜਹਿਦ ਇੱਕ ਅਲੱਗ ਤਰ੍ਹਾਂ ਦੀ ਜੱਦੋਜਹਿਦ ਹੈ, ਠੀਕ ਹੈ। ਸੋਸ਼ਲ ਮੀਡੀਆ ਤੇ ਵੀ ਇੱਕ ਅਲੱਗ ਤਰ੍ਹਾਂ ਦੀ ਜੱਦੋਜਹਿਦ ਹੈ, ਹਮਾਇਤ ਹੁੰਦੀ ਹੈ, ਹੋਣੀ ਚਾਹੀਦੀ ਵੀ ਹੈ, ਪਰ ਗਰਾਊਂਡ ਤੇ ਤੁਹਾਨੂੰ ਵੱਖਰੀ ਤਰ੍ਹਾਂ ਦੀ ਜੱਦੋਜਹਿਦ ਕਰਨੀ ਪੈਂਦੀ ਹੈ। ਔਰ ਜਿੰਨਾ ਤੁਸੀਂ ਨਾਂ ਲਿਆ, ਬਿਲਕੁਲ ਇਹ ਕ੍ਰੈਡੀਬਿਲਿਟੀ ਦੇ ਮਾਮਲੇ ਦੇ ਵਿੱਚ ਤਾਂ ਹੁਣ ਚਰਨਜੀਤ ਸਿੰਘ ਬਰਾੜ ਕਾਫੀ ਡਾਊਨ ਚਲੇ ਗਏ ਨੇ। ਅਗਲੀ ਚਰਚਾ ਭਾਰਤ ਦੇ ਵਿੱਚ ਖਾਸੀ ਆ, ਉਹ RCMP ਦੀ ਰਿਪੋਰਟ ਦੀ, ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਦੀ ਇੱਕ ਰਿਪੋਰਟ ਆ, ਜਿਹਦੇ ਵਿੱਚ ਇਹ ਦੱਸਿਆ ਗਿਆ ਵੀ ਜਿਹੜਾ ਬਿਸ਼ਨੋਈ ਆ, ਮਾਫ ਕਰਨਾ, ਜਿਹੜਾ ਲਾਰੈਂਸ ਬਿਸ਼ਨੋਈ ਆ, ਉਹ ਗੁਜਰਾਤ ਦੀ ਜੇਲ੍ਹ ਦੇ ਵਿੱਚੋਂ ਗੈਂਗ ਚਲਾ ਰਿਹਾ, ਤੇ ਲੋਕ ਚੁਟਕੀ ਲੈ ਰਹੇ ਨੇ ਸੋਸ਼ਲ ਮੀਡੀਆ ਤੇ। ਸ਼ਰਮਾ ਜੀ ਕਹਿੰਦੇ ਜੇ ਗੁਜਰਾਤ ਦੀ ਜੇਲ੍ਹ 'ਚ ਬੈਠਾ ਤਾਂ ਹੀ ਤਾਂ ਜੇਲ੍ਹਾਂ 'ਚ ਇੰਟਰਵਿਊ ਹੁੰਦੀਆਂ ਨੇ ਨਾ, ਜੇ ਥਾਪੜਾ ਕਿਸੇ ਦਾ। ਦੇਖੋ ਇਹ ਬਹੁਤ ਗੰਭੀਰ ਮਸਲਾ ਹੈ ਕਿ ਇੱਕ ਦੂਜੇ ਮੁਲਕ ਦੀ ਪੁਲਿਸ ਇਹ ਰਿਪੋਰਟ ਦੇ ਹਵਾਲੇ ਨਾਲ ਦਮ ਭਰੇ
ਕਿ ਭਾਰਤ ਦੀਆਂ ਜੇਲ੍ਹਾਂ ਚੋਂ ਸਾਡੇ ਮੁਲਕ ਦੇ ਵਿੱਚ ਅਪਰਾਧਕ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ। ਸਹੀ ਇਹ ਹੈ। ਬਹੁਤ ਗੰਭੀਰ ਦੋਸ਼ ਹੈ ਕਿ ਉਹ ਨਿੱਜਰ ਕਤਲकांड ਤੋਂ ਲੈ ਕੇ ਹੋਰ ਕਿੰਨੇ ਹੀ ਮਾਮਲਿਆਂ ਦੇ ਵਿੱਚ ਉਹਨਾਂ ਨੇ ਮੁੜ ਕੇ ਸਵਾਲ ਖੜੇ ਕੀਤੇ ਨੇ, ਜਦੋਂ ਕਿ ਭਾਰਤ ਸਰਕਾਰ ਭਾਰਤੀ ਹਾਈ ਕਮਿਸ਼ਨ ਇਸ ਗੱਲ ਦਾ ਸਿਰੇ ਤੋਂ ਖੰਡਨ ਕਰਦਾ ਆ ਰਿਹਾ ਕਿ ਨਹੀਂ, ਅਜਿਹਾ ਕੁਝ ਨਹੀਂ ਹੈ, ਇੰਜ ਨਹੀਂ ਹੁੰਦਾ, ਅਸੀਂ ਨਹੀਂ ਇੰਜ ਕੁਝ ਕਰ ਰਹੇ, ਅਸੀਂ ਤਾਂ ਵਪਾਰਕ ਤੌਰ ਤੇ ਨਵੇਂ ਸਮਝੌਤਿਆਂ ਵੱਲ ਅੱਗੇ ਵਧ ਰਹੇ ਹਾਂ, ਸਾਡੀ ਤਾਂ ਨੇੜਤਾ ਵਧ ਰਹੀ ਆ। ਇੱਕ ਪਾਸੇ ਵਪਾਰਕ ਗੱਲਾਂ ਨੇ, ਦੂਏ ਪਾਸੇ ਰਿਪੋਰਟ ਨੇ ਇੱਕ ਵਾਰ ਫਿਰ ਦੂਰੀਆਂ ਵਧਾ ਦਿੱਤੀਆਂ। ਦੇਖੋ, ਜਿਵੇਂ ਆਪਾਂ ਲਹਿੰਦੇ ਤੇ ਚੜ੍ਹਦੇ ਪੰਜਾਬ ਦੀ ਗੱਲ ਕਰਦੇ ਆ ਨਾ ਕਿ ਮੁਲਕ ਵੱਖ ਹੋ ਗਏ ਪਰ ਲੋਕਾਂ ਦੀ ਭਾਸ਼ਾ ਇੱਕੋ, ਲੋਕਾਂ ਦਾ ਸੱਭਿਆਚਾਰ ਇੱਕੋ, ਲੋਕਾਂ ਦਾ ਰਹਿਣ ਸਹਿਣ ਖਾਣ ਪੀਣ ਇੱਕੋ, ਖਿੱਚ ਹੈ। ਉਸੇ ਤਰ੍ਹਾਂ ਦੀ ਖਿੱਚ ਸਾਡੇ ਆਪਣੇ ਹੀ ਦੋ ਸੂਬੇ ਪੰਜਾਬ ਤੇ ਹਰਿਆਣਾ ਦੇ ਲੋਕਾਂ 'ਚ ਵੀ ਹੈ। ਪਰ ਰਾਜਨੀਤਿਕ ਤੌਰ ਦੇ ਉੱਤੇ ਜੇ ਉਧਰ ਬਾਰਡਰ ਹੈ ਤੇ ਇੱਧਰ ਸਰਕਾਰਾਂ ਦੀ ਰਾਜਨੀਤੀ ਵੀ ਹੈ। ਇਸੇ ਤਰ੍ਹਾਂ ਇੱਕ ਮੁਲਕ ਅਜਿਹਾ ਦੁਨੀਆ 'ਚ ਪੈਦਾ ਹੋਇਆ ਕੈਨੇਡਾ, ਜਿਹਦੇ ਨਾਲ ਪੰਜਾਬ ਨੂੰ ਜੇ ਲੱਗਿਆ ਕਿ ਮੇਰਾ ਤਾਂ ਦੂਆ ਘਰ ਹੈ। ਬੇਸ਼ੱਕ ਭਾਰਤ ਦੇ ਹੋਰ ਸੂਬਿਆਂ ਤੋਂ ਗੁਜਰਾਤੀ ਵੀ ਬਹੁਤ ਵੱਡੀ ਗਿਣਤੀ 'ਚ ਨੇ ਉੱਥੇ, ਹੋਰ ਬਹੁਤ ਸੂਬਿਆਂ ਦੇ ਲੋਕ ਨੇ, ਪਰ ਉਹਦੇ ਬਾਵਜੂਦ ਵੀ ਜਿਹੜਾ ਪੰਜਾਬ ਮਤਲਬ ਕਿ ਕਿਸੇ ਵੀ ਰਿਸ਼ਤੇ ਨੂੰ ਬਖਿਆਨ ਕਰਦਾ, ਦਮ ਭਰਦਾ, ਤੇ ਉਹ ਪੰਜਾਬ ਹੈ ਜਿਹੜਾ ਇਹ ਕਹਿੰਦਾ ਕਿ ਕੈਨੇਡਾ ਦਾ ਸਾਡਾ ਦੂਜਾ ਘਰ। ਸਹੀ। ਤੇ ਕੋਈ ਸ਼ੱਕ ਨਹੀਂ, ਪੀੜ੍ਹੀਆਂ ਦਰ ਪੀੜ੍ਹੀਆਂ, ਪਰਿਵਾਰ ਦਰ ਪਰਿਵਾਰ, ਨਵੇਂ ਜਵਾਕ, ਸਾਰਾ ਕੁਝ। ਬੇਸ਼ੱਕ ਹੁਣ ਉੱਥੇ ਸਥਿਤੀ ਵਿਗੜੀ ਹੈ, ਕੁਝ ਲੋਕ ਛੱਡ ਰਹੇ ਨੇ, ਪਰ ਉਹਦੇ ਬਾਵਜੂਦ ਵੀ ਮਤਲਬ ਕਿ ਲੋਕ ਕੈਨੇਡਾ ਦੇ ਪ੍ਰਤੀ ਹੋਰ ਤਰ੍ਹਾਂ ਨੇ ਤੇ ਸਰਕਾਰਾਂ ਦਾ ਰੁਖ ਹੋਰ ਤਰ੍ਹਾਂ ਹੈ। ਤੇ ਹੁਣ ਉਸ ਰੁਖ ਦੇ ਵਿੱਚੋਂ ਇਹ ਖਬਰ ਕਾਫੀ ਗੌਰ ਮੰਗਦੀ ਹੈ। ਜਦੋਂ ਆਪਾਂ ਪਹਿਲਾਂ ਹੀ ਇੱਥੇ ਗੱਲ ਕਰਦੇ ਆਏ ਹਾਂ, ਆਪਾਂ ਕੱਲ ਵੀ ਸ਼ਾਇਦ ਗੱਲ ਕਰ ਰਹੇ ਸੀ ਕਿ ਮਜੀਠੀਆ ਦੇ ਹਵਾਲੇ ਨੇ ਕਿਹਾ ਕਿ ਗੈਂਗਸਟਰ ਅੰਦਰੋਂ ਕੰਟਰੋਲ ਕਰਦੇ ਨੇ, ਫੇਸਬੁੱਕ ਪੇਜ ਚਲਾਉਂਦੇ ਨੇ, ਘਟਨਾਵਾਂ ਦੀ ਜ਼ਿੰਮੇਵਾਰੀ ਲੈਂਦੇ ਨੇ, ਅੰਦਰ ਨਸ਼ਿਆਂ ਦੇ ਬਾਜ਼ਾਰ ਸਜਦੇ ਨੇ, ਸਾਰਾ ਕੁਝ ਅੰਦਰੋਂ ਚੱਲਦਾ ਹੈ। ਇਹ ਬਿਨਾਂ ਸਹਿਮਤੀ ਤੋਂ, ਬਿਨਾਂ ਥਾਪੜੇ ਤੋਂ ਨਹੀਂ ਹੋ ਸਕਦਾ। ਜੀ ਸਹੀ ਹੈ। ਤੇ ਜੇ ਬਿਨਾਂ ਸਹਿਮਤੀ, ਬਿਨਾਂ ਥਾਪੜੇ ਤੋਂ ਨਹੀਂ ਹੋ ਸਕਦਾ, ਫਿਰ ਇਹ ਮਾਮਲਾ ਜਿਹੜਾ ਚੱਲ ਰਿਹਾ ਉਹ ਵੀ ਅੰਤਰਰਾਸ਼ਟਰੀ ਪੱਧਰ ਦੇ ਉੱਤੇ। ਤੇ ਉਸ ਗੱਲ ਤੇ ਤਾਂ ਰਿਪੋਰਟ ਇਸ ਪੱਖੋਂ ਮੋਹਰ ਲਾਉਂਦੀ ਹੈ। ਤੁਸੀਂ ਗੱਲ ਕੀਤੀ ਕਿ ਜੇ ਇੰਟਰਵਿਊ ਅੰਦਰ ਹੋ ਸਕਦੀਆਂ, ਨੈਟ, ਕੈਮਰਾਮੈਨ ਸਭ ਕੁਝ ਉਪਲਬਧ ਹੋ ਸਕਦੇ ਨੇ, ਹੈ ਨਾ, ਫਿਰ ਤਾਂ ਕੁਝ ਵੀ ਸੰਭਵ ਹੈ ਜਨਾਬ। ਸਹੀ ਹੈ। ਤੇ ਉਹਨਾਂ ਨੇ ਸ਼ਰੇਆਮ ਘਟਨਾ ਦਰ ਘਟਨਾ, ਹਵਾਲਾ ਦਰ ਹਵਾਲਾ, ਔਰ ਇੱਕ ਵਾਰ ਨਹੀਂ, ਉਸ ਰਿਪੋਰਟ ਦੇ ਵਿੱਚ ਕਈ ਪੰਨਿਆਂ ਦੇ ਉੱਤੇ ਭਾਰਤ ਸਰਕਾਰ ਨੂੰ ਸਿੱਧਾ, ਭਾਰਤ ਦੇ ਅਧਿਕਾਰੀਆਂ ਨੂੰ ਕਿੰਨਿਆਂ ਨੂੰ ਕਟਹਿਰੇ 'ਚ ਖੜਾ ਕੀਤਾ। ਹੁਣ ਇਹਦਾ ਸਪਸ਼ਟਤਾ ਨਾਲ ਸਾਡਾ ਵਿਦੇਸ਼ ਮੰਤਰਾਲਾ, ਭਾਰਤੀ ਹਾਈ ਕਮਿਸ਼ਨਰ, ਪ੍ਰਧਾਨ ਮੰਤਰੀ ਜਵਾਬ ਦੇਣ। ਇਹਦੇ ਉੱਤੇ ਸਿੱਧਾ ਦੋਸ਼ ਹੈ ਤਾਂ ਭਾਰਤ ਦੇ ਉੱਤੇ ਜੀ ਬਹੁਤ ਵੱਡਾ। ਉਹ ਕਹਿੰਦੇ ਕਿ ਕੈਨੇਡਾ 'ਚ ਹਮਲਿਆਂ ਦੇ ਪਿੱਛੇ ਮਤਲਬ ਕਿ ਭਾਰਤ ਦਾ ਹੱਥ ਹੈ ਬਿਸ਼ਨੋਈ ਦੇ ਰਾਹੀਂ। ਉਹ ਕਹਿੰਦੇ ਬਿਸ਼ਨੋਈ ਨਹੀਂ ਕਰ ਰਿਹਾ, ਬਿਸ਼ਨੋਈ ਰਾਹੀਂ ਸਰਕਾਰ ਕਰ ਰਹੀ ਹੈ। ਇਹ ਹੋਰ ਵੀ ਗੰਭੀਰ ਦੋਸ਼ ਹੈ ਮਤਲਬ। ਸੋ ਇਸ ਲਈ ਇਸ ਨੂੰ ਬੜੀ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਇਹ ਚਿੰਤਾਜਨਕ ਪਹਿਲੂ ਹੈ। ਜੇ ਇਹਦੇ ਤੇ ਗੌਰ ਨਾ ਕੀਤਾ ਤਾਂ ਫਿਰ ਜਵਾਬਦੇਹੀ ਮੁਸ਼ਕਲ ਹੋ ਜਾਣੀ। ਕੱਲ ਨੂੰ ਹੋਰ ਮੁਲਕ ਵੀ ਇਸ ਤਰ੍ਹਾਂ ਸਵਾਲ ਖੜਾ ਕਰਨਗੇ। ਸੋ ਹੁਣ ਦੇਖਦੇ ਹਾਂ ਜੀ ਭਾਰਤ ਸਰਕਾਰ ਇਸ ਦੇ ਉੱਤੇ ਆਪਣਾ ਪੱਖ ਲੈ ਕੇ ਕੀ ਆਉਂਦੀ ਹੈ, ਜਾਂ ਉਹਦੇ ਕੋਲ ਕੋਈ ਪੱਖ ਹੈ ਵੀ ਦੇਣ ਲਈ ਕਿ ਜਾਂ ਨਹੀਂ। ਸਹੀ ਹੈ, ਬਿਲਕੁਲ। ਤੇ ਜਾਂਦਿਆਂ ਦੀ ਗੱਲ ਕਰੀਏ ਈਰਾਨ ਦੇ ਹਾਲਾਤਾਂ ਦੇ ਬਾਰੇ, ਈਰਾਨ ਦੇ ਹਾਲਾਤ ਖਾਸੇ ਖਰਾਬ ਹੋ ਚੁੱਕੇ ਨੇ ਤੇ ਇਸੇ ਦਰਮਿਆਨ ਭਾਰਤੀਆਂ ਨੂੰ ਸਲਾਹ ਕਿ ਉਹ ਈਰਾਨ ਨੂੰ ਛੱਡ ਦੇਣ। ਵੱਖ-ਵੱਖ ਮੁਲਕਾਂ ਵੱਲੋਂ, ਹੋਰਾਂ ਵੱਲੋਂ ਵੀ ਇਸ ਸੰਬੰਧ ਵਿੱਚ ਐਡਵਾਈਜ਼ਰੀ ਜਿਹੜੀਆਂ ਨੇ ਉਹ ਜਾਰੀ ਕੀਤੀਆਂ ਗਈਆਂ ਨੇ। ਪ੍ਰਵੀਨ ਜੀ, ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਜਿਵੇਂ ਮੁਲਕਾਂ ਨੂੰ ਕੰਟਰੋਲ ਕਰਨ ਦੇ ਲਈ, ਆਪਣੇ ਰਾਹੀਂ ਚਲਾਉਣ ਦੇ ਲਈ, ਆਪਣੇ ਤਰੀਕੇ ਨਾਲ ਚਲਾਉਣ ਦੇ ਲਈ, ਕਬਜ਼ਾਉਣ ਦੇ ਲਈ ਤਰਲੋ ਮੱਛੀ ਨੇ ਜੀ, ਉਹਦੇ ਪਿੱਛੇ ਕੋਈ ਦੋ ਰਾਏ ਨਹੀਂ ਕਿ ਈਰਾਨ ਦੇ ਇਸ ਘਟਨਾਕ੍ਰਮ ਦੇ ਪਿੱਛੇ ਵੀ ਉਹਨਾਂ ਦੇ ਘਾਰੇ ਹੈਗੇ ਨੇ ਜੀ। ਬੈਕਡੋਰ ਤੋਂ ਜਿਵੇਂ ਲੋਕਾਂ ਨੂੰ ਭੜਕਾਉਣਾ, ਚਲਾਉਣਾ ਤਰੀਕਾ ਹੁੰਦਾ ਹੈ ਕਿਸੇ ਮੁਲਕ ਦੀ ਹਾਲਤ ਵਿਗਾੜਨਾ, ਫਿਰ ਵਿਗੜੇ ਹਾਲਾਤ ਦੇ ਵਿੱਚ ਜਾ ਕੇ ਆਪਾਂ ਸੰਭਾਲ ਲਾਂਗੇ ਸਾਰਾ ਕੁਝ। ਟੈਰਿਫ ਲਾਉਣ ਦੀਆਂ ਗੱਲਾਂ ਉਹ ਸ਼ਰੇਆਮ ਕਹਿ ਰਿਹਾ ਕਿ ਜਿਹੜਾ ਈਰਾਨ ਨਾਲ ਵੀ ਤਾਲਮੇਲ ਰੱਖੂਗਾ ਉਹਦੇ ਤੇ 25% ਟੈਰਿਫ ਵਧਾ ਦਾਂਗੇ, ਆਹ ਕਰ ਦਾਂਗੇ, ਹੈ ਨਾ। ਉਧਰ ਰੂਸ ਨਾਲ ਭਾਰਤ ਨੂੰ ਰਿਸ਼ਤਾ ਤੋੜਨ ਦੀਆਂ ਗੱਲਾਂ, ਇਹ ਸਾਰੀਆਂ ਗੱਲਾਂ ਉਸ ਗੱਲ ਵੱਲ ਇਸ਼ਾਰਾ ਕਰਦੇ ਨੇ। ਉੱਥੇ ਹਜ਼ਾਰਾਂ ਲੋਕ ਮਾਰੇ ਜਾ ਚੁੱਕੇ ਨੇ, ਜਿਨ੍ਹਾਂ ਚੋਂ ਮਤਲਬ ਪ੍ਰਦਰਸ਼ਨਕਾਰੀ ਵੱਡੀ ਗਿਣਤੀ 'ਚ ਨੇ। ਤੇ ਉਹ ਆਪਸ ਟਕਰਾਅ ਉੱਥੇ ਇੰਨਾ ਵੱਧ ਗਿਆ ਕਿ ਹਾਹਾਕਾਰ ਮਚ ਗਿਆ, ਜਿਹਦੇ ਵਿੱਚੋਂ ਫਿਰ ਭਾਰਤ ਸਰਕਾਰ ਨੇ ਵੀ ਤੇ ਹੋਰਨਾਂ ਮੁਲਕਾਂ ਨੇ ਵੀ ਆਪੋ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਉੱਥੋਂ ਨਿਕਲਣ ਲਈ, ਭਾਰਤੀ ਦੂਤਾਵਾਸ ਨਾਲ ਲਗਾਤਾਰ ਸੰਪਰਕ ਰੱਖਣ ਲਈ, ਗੜਬੜ ਇਲਾਕਿਆਂ 'ਚੋਂ ਤੁਰੰਤ ਬਾਹਰ ਜਾਣ ਲਈ ਕਈ ਤਰ੍ਹਾਂ ਦੀਆਂ ਐਡਵਾਈਜ਼ਰੀਆਂ ਜਾਰੀ ਕੀਤੀਆਂ ਨੇ। ਤੇ ਵੱਡੀ ਗਿਣਤੀ 'ਚ ਲੋਕ ਉਧਰੋਂ ਆ ਰਹੇ ਨੇ, ਜਹਾਜ਼ਾਂ ਦਾ ਉਦੋਂ ਪ੍ਰਬੰਧ ਕੀਤਾ ਜਾ ਰਿਹਾ ਸਾਰਾ ਕੁਝ। ਉਹਦੇ ਲਈ ਭਾਰਤ ਸਰਕਾਰ ਤੇ ਭਾਰਤ ਦੇ ਅਧਿਕਾਰੀ ਲਗਾਤਾਰ ਸੰਪਰਕ 'ਚ ਨੇ। ਪਰ ਈਰਾਨ ਵਰਗੇ ਮੁਲਕ ਦੇ ਵਿੱਚ ਜੇ ਹਾਲਾਤ ਵਿਗੜਦੇ ਨੇ ਤਾਂ ਉਹਦਾ ਅਸਰ ਇਰਦ ਗਿਰਦ ਦੇ ਮੁਲਕਾਂ ਤੇ ਵੀ ਜਾਣਾ, ਤੇ ਜਿਹੜੇ ਲੋਕ ਉੱਥੇ ਆਉਂਦੇ ਜਾਂਦੇ ਨੇ ਉਹਨਾਂ ਤੇ ਹੀ ਪੈਣਾ। ਪਰ ਪਤਾ ਨਹੀਂ ਮਤਲਬ ਕਿ ਟਰੰਪ ਹੋਰੀ ਕੀ ਸੋਚ ਕੇ ਅਗਾਂਹ ਵਧ ਰਹੇ ਨੇ, ਜਿਹਦੇ ਨਾਲ ਇਹ ਖਤਰਾ ਦੁਨੀਆ ਭਰ 'ਚ ਇੱਕ ਨਵੇਂ ਵਿਸ਼ਵ ਯੁੱਧ ਵੱਲ ਨੂੰ ਵੱਧਦਾ ਵੀ ਖਦਸ਼ਾ ਪ੍ਰਗਟਾਇਆ ਜਾ ਰਿਹਾ। ਇਹਦੇ ਤੇ ਵੀ ਚਿੰਤਾ ਹੈਗੀ ਹੈ ਜੀ। ਬਿਲਕੁਲ, ਦੇਖੋ ਇਹ ਤਾਂ ਹੈ, ਜਦੋਂ ਵੀ ਕੌਮਾਂਤਰੀ ਪੱਧਰ ਤੇ ਕਿਸੇ ਅਹਿਮ ਮੁਲਕ ਦੇ ਹਾਲਾਤ ਵਿਗੜਦੇ ਨੇ ਤਾਂ
ਕੌਮਾਂਤਰੀ ਭਾਈਚਾਰੇ ਦੇ ਵਿੱਚ ਇਹ ਚਰਚਾ ਅਕਸਰ ਹੀ ਹੁੰਦੀ ਹੈ ਵੀ ਕਿਤੇ ਹਾਲਾਤ ਕੌਮਾਂਤਰੀ ਪੱਧਰ ਤੇ ਨਾ ਵਿਗੜ ਜਾਣ। ਸੋ ਨਜ਼ਰਾਂ ਜ਼ਰੂਰ ਨੇ, ਪਰ ਆਪਾਂ ਉੱਥੇ ਮਾਰੇ ਗਏ ਲੋਕਾਂ ਦੀ ਮਨੁੱਖਤਾ ਦੇ ਆਧਾਰ ਦੇ ਉੱਤੇ ਉਹਨਾਂ ਦੇ ਨਾਲ ਵੀ ਸਾਡੀ ਹਮਦਰਦੀ ਹੈ ਕਿ ਰੋਸ ਮੁਜ਼ਾਹਰੇ ਦਾ ਹੱਕ ਹਰੇਕ ਨੂੰ ਆ, ਰਜੀਮ ਜੋ ਮਰਜ਼ੀ ਹੋਵੇ। ਇਸ ਤਰ੍ਹਾਂ ਇਨਸਾਨੀਅਤ ਦਾ ਮਾਰੇ ਜਾਣਾ, ਇਸ ਤਰ੍ਹਾਂ ਮਨੁੱਖਤਾ ਦਾ ਮਾਰੇ ਜਾਣਾ, ਇਸ ਤਰ੍ਹਾਂ ਲੋਕਾਂ ਦੇ ਮਾਰੇ ਜਾਣਾ ਬੇਹੱਦ ਦੁਖਦਾਈ ਹੈ ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਜੁੜੇ ਸਨ ਦੀਪਕ ਸ਼ਰਮਾ ਜੀ ਚਨਾਰਥਲ, ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ, ਜਿਨ੍ਹਾਂ ਦੇ ਨਾਲ ਆਪਾਂ ਕੀ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ